अस्सलाम वालेकुम जी, मैं हाँ तुहाडा अपना होस्ट शाहिद शबीर बाबा जी। और की कहते हैं कि सजरे पंजाब दियां सजरियां गल्लां, लेकिन कुछ कला ऐसियां ने जिहड़ियां कि मुकदियां जा रहीआं ने। पंजाब दा ओह रीत रिवाज जिहड़ा कि वक्त दे नाल नाल खत्म हुंदा जा रहा है। की क्या शिव कुमार बटालवी ने भट्ठी वालिए चंबे दिए डालिए, भट्ठी वालिए चंबे दिए डालिए ते पीड़ां दा परागा पुंदे। तो सो ਉਹੀ ਗੱਲਾਂ ਨੇ, ਉਹੀ ਪੁਰਾਣੀਆਂ ਬਾਤਾਂ ਨੇ। ਕਿਤੇ ਕਿਤੇ ਜਦੋਂ ਜਦੋਂ ਸ਼ਾਮ ਪੈਂਦੀ ਹੈ ਤੇ ਮਨ ਥੋੜਾ ਜਿਹਾ ਦੁਖੀ ਵੀ ਹੁੰਦਾ, ਬਚਪਨ ਵੀ ਯਾਦ ਆ ਜਾਂਦਾ ਹੈ ਕਦੀ ਕਦੀ। ਤੇ ਕਹਿ ਲਓ ਤੁਸੀਂ ਕਿ ਆਪਣਾ ਨਾਨਕਾ ਪਿੰਡ ਯਾਦ ਆਉਂਦਾ ਔਰ ਮਾਂ ਵੀ ਯਾਦ ਆ ਜਾਂਦੀ ਹੈ ਕਿ ਜਾ ਕੇ ਪੁੱਤਰ ਭੱਠੀ ਤੋਂ ਦਾਣੇ ਬਣਾ ਲਿਆ। ਨਾ ਰਹੀਆਂ ਭੱਠੀਆਂ ਤੇ ਨਾ ਰਹੀਆਂ ਭੱਠੀ ਵਾਲੀਆਂ, ਲੇਕਿਨ ਕਿਤੇ ਕਿਤੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਟੁਰਦੇ ਟੁਰਦੇ ऐसे लम्हात मिल जाते हैं, ऐसिया चीज़ां मिल जांदियां ने कि तुहाडा दिल बिल्कुल खुश हो जाता है। तो अज इस तरह ही एक माँ जी सड़क के किनारे के उत्ते दाने भुन रहे हैं और मैनू उही लाइन्स जिहड़ियां ने शिव कुमार बटालवी दियां, वो भी तो ऐसे ही मिट्टी का पुत सी। शिव कुमार बटालवी जिहड़ा पाकिस्तान के ऐसे साइड के उत्ते, हाँ जी, तो ऐसे साइड ते वो जम्मिया और ਉਹਦੇ ਅੰਦਰ ਉਹ ਗੱਲਾਂ ਉਹ ਬਾਤਾਂ ਤੁਸੀਂ ਜਿਹੜੀਆਂ ਅੱਜ ਤੱਕ ਪਸੰਦ ਕਰਦੇ ਹੋ ਤੇ ਉਹਦੀ ਰੀਜ਼ਨ ਇਹੀ ਸੀ। ਤੇ ਤੁਸੀਂ ਦੇਖੋ ਮੈਨੂੰ ਬਾਰ-ਬਾਰ ਉਹੀ ਬੋਲ ਯਾਦ ਆਉਂਦੇ ਨੇ। ਇੱਕ ਵਾਰੀ ਫੇਰ ਰਿਪੀਟ ਕਰਾਂਗਾ, ਭੱਠੀ ਵਾਲੀਏ ਚੰਬੇ ਦੀਏ ਡਾਲੀਏ ਤੇ ਪੀੜਾਂ ਦਾ ਪੁਰਾਗਾ ਪੁੰਦੇ। ਤੇ ਕੀ ਕਹਿੰਦੇ ਨੇ ਕਿ ਮੈਨੂੰ, ਮੈਂ ਆਇਆ ਕਿੱਥੋਂ ਤੇ ਮੈਂ ਜਾਣਾ ਕਿੱਥੇ, ਲੇਕਿਨ ਰਸਤੇ ਦੇ ਵਿੱਚ ਕਦੀ ਕਦਾਰ ਐਸਾ ਵੀ ਨਜ਼ਰ ਆਉਂਦਾ ਕਿ ਇਨਸਾਨ ਦਾ ਮਨ ਜਿਹੜਾ ਉਹ ਖੁਸ਼ ਹੋ ਜਾਂਦਾ ਸਾਰਾ ਕੁਝ ਦੇਖ ਕੇ कि यार ਇਹ ਕਿੰਨੀਆਂ ਪਿਆਰੀਆਂ ਸਾਡੀਆਂ ਚੀਜ਼ਾਂ ਜਿਹੜੀਆਂ ਸਨ, ਕਲਾ ਸਨ, ਜਿਹੜੀਆਂ ਕਿ ਆਹਿਸਤਾ ਆਹਿਸਤਾ ਜਿਹੜੀਆਂ ਨੇ ਖਤਮ ਹੁੰਦੀਆਂ ਜਾ ਰਹੀਆਂ ਨੇ। ਗੱਲ ਕਰਾਂਗੇ ਇਹਨਾਂ ਨੂੰ ਪਰਾਗਾ ਭੁੰਨ ਲੈਣ ਦਿਓ ਤੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਜ਼ਿੰਦਗੀ ਕਿੰਨੀ ਔਖੀ ਹੈ। ਕਿਉਂਕਿ ਖੁਸ਼ੀ ਦੇ ਨਾਲ ਤੇ ਮਜ਼ਦੂਰੀ ਕੋਈ ਨਹੀਂ ਕਰਦਾ, ਜਾਂ ਤੇ ਕੋਈ ਮਜਬੂਰੀ ਕਰਾਉਂਦੀ ਹੈ ਤੇ ਜਾਂ ਹੀ ਕੋਈ ਕਾਰਜ ਜਿਹੜਾ ਹੈ ਉਹ ਕਰਵਾਉਂਦਾ ਹੈ। ਇਹ ਦੇਖੋ ਉਹੀ ਪਿੰਡ ਦੇ ਜਿਹੜੇ ਬੱਚੇ ਨੇ, ਤੁਹਾਨੂੰ ਪਤਾ ਜਦੋਂ ਇਕੱਠੇ ਹੋ ਜਾਂਦੇ ਨੇ ਸ਼ਾਮ ਹੁੰਦੀ ਹੀ, ਲੋਕ, ਮੈਂ ਪੁੱਛਿਆ ਉਹਨਾਂ ਨੂੰ ਤਾਂ ਕਹਿੰਦੇ ਨੇ ਤੁਸੀਂ ਲੋਕੀ ਚੌਲ ਘਰੋਂ ਲੈ ਕੇ ਆਉਂਦੇ ਨੇ। ਤੇ ਫਿਰ ਆਓ ਗੱਲ ਕਰਦੇ ਹਾਂ ਇਹਨਾਂ ਨਾਲ ਅਸੀਂ। ਹਾਂਜੀ ਜੀ, अस्सलाम वालेकुम जी, ਕੀ ਹਾਲ ਨੇ ਤੁਹਾਡੇ? ਠੀਕ ਹੋ? बोलो। मैं भरावा की आखां, मैं ਤੁਸੀਂ ਦੱਸੋ ਕਿੰਨੀ ਦੇਰ ਤੋਂ ਕਰਦੇ ਹੋ? ਮੈਨੂੰ ਭਾਈ 2-3 ਸਾਲ ਹੋ ਗਏ ਨੇ ਕਰਦੇ। ਤੇ ਕੀ ਮਜਬੂਰੀ ਸੀ ਕਿ ਜਿਹੜੀ ਭੱਠੀ ਤੁਹਾਨੂੰ ਇਹ ਲਾਣੀ ਪਈ? ਮਜਬੂਰੀ, ਮੇਰੇ ਮੇਂ ਦਾ ਪਹਿਲੂ ਆਪਰੇਸ਼ਨ ਹੋਇਆ ਸੀ ਅੱਖਾਂ ਦਾ, ਤੇ ਉਹਨਾਂ ਤੇ ਫਿਰ ਮਜ਼ਦੂਰੀ ਮਿਹਨਤ ਮੁਝ ਕੋਈ ਨਹੀਂ ਕਰਦੇ, ਤੇ ਫਿਰ ਇੰਜ ਹੀ ਕਰ ਕੇ ਆਪਣੇ ਬੱਚਿਆਂ ਨੂੰ ਪੇਟ ਪਾਲਨੇ। ਫਿਰ ਉਹਨਾਂ ਦਾ ਪੇਟ ਦਾ ਆਪਰੇਸ਼ਨ ਹੋ ਗਿਆ, ਫਿਰ ਉਹ ਇਲਾਜ ਕਰਵਾਇਆ, ਫਿਰ ਉਹ ਉਂਝ ਫੌਤ ਹੋ ਗਏ। ਆਪਰੇਸ਼ਨ ਦੇ ਵਿੱਚ ਕੋਈ ਮਸਲਾ ਬਣ ਗਿਆ ਤੇ ਫੌਤ ਹੋ ਗਏ ਨੇ। ਤੇ ਹੁਣ ਆਪਣੇ ਮਿਹਨਤ ਮਜ਼ਦੂਰੀ ਕਰਨੇ ਪਏ ਖਾਣੇ। ਹੱਥੀਂ ਕਰਨੀ ਕਿੰਨੀ ਔਖੀ ਹੈ? ਬੜੀ ਔਖੀ ਹੈ ਮੇਰਾ ਵੀਰਾ। ਲੇਕਿਨ ਕੀ ਕਹਿੰਦੇ ਨੇ ਕਿ ਹੱਥੀਂ ਕਰਕੇ ਖਾਣ ਦਾ ਮਿਹਣਾ ਤਾਂ ਕੋਈ ਨਹੀਂ। ਨਹੀਂ ਜੀ ਨਹੀਂ। ਚੋਰੀ ਦਾ ਮਿਹਣਾ, ਯਾਰੀ ਦਾ ਮਿਹਣਾ, ਲੇਕਿਨ ਹੱਥੀਂ ਕਰਕੇ ਖਾਣ ਦਾ ਮਿਹਣਾ ਕੋਈ ਨਹੀਂ। ਨਹੀਂ ਜੀ ਨਹੀਂ। ਤੇ ਕੀ ਕੋਈ ਪੈਗਾਮ ਦੇਣਾ ਚਾਹੋਗੇ ਕਿ ਵੀ ਮਜਬੂਰ ਕਿੰਨਾ ਕੁ ਇਨਸਾਨ ਹੋ ਜਾਂਦਾ ਕਿ ਬਾਹਰ ਆ ਕੇ ਬੈਠਣਾ ਪੈਂਦਾ? ਬੜਾ ਮਜਬੂਰ। ਕਿਆ ਇੱਥੇ ਦੇ ਤੁਹਾਡੇ ਜਿਹੜੇ ਨੇ ਕਾਉਂਸਲਰ ਨੇ ਜਾਂ ਕੋਈ ਐਮਐਨਏ, ਉਹਨਾਂ ਨੇ ਕਿਸੇ ਨੇ ਕੋਈ ਨਹੀਂ ਨਹੀਂ ਜੀ ਤਵੱਜੁਦ ਕੀਤੀ? ਨਹੀਂ। ਦੇਖੋ ਜੀ, ਮਾਸ਼ਰੇ ਦੀ ਬੇਹਿੱਸੀ ਦੀ ਵੀ ਗੱਲ ਆਉਂਦੀ ਹੈ ਕਿ ਅਸੀਂ ਲੋਕ ਸਾਰਾ ਕੁਝ ਕਰਨਾ, ਗੱਲਾਂ ਬਹੁਤ ਜ਼ਿਆਦਾ ਸਾਰੀਆਂ ਕਰਨੇ ਆ, ਦਾਅਵੇ ਬਹੁਤ ਜ਼ਿਆਦਾ ਕਰਨੇ ਆ। ਜਿਸ ਤਰ੍ਹਾਂ ਕਿ ਮੌਜੂਦਾ ਗਵਰਨਮੈਂਟ ਨੇ ਵੀ ਇਹੀ ਕਿਹਾ ਸੀ ਕਿ ਅਸੀਂ ਗਰੀਬਾਂ ਲਈ ਸਾਰਾ ਕੁਝ ਕਰਾਂਗੇ। ਤੇ ਮੂੰਹ ਬੋਲਦੀ ਤਸਵੀਰ ਮੇਰੀ ਹੈ, ਭੈਣ ਸਾਡੀਆਂ ਮਾਵਾਂ ਬਜਾ ਰੋਡ ਦੇ ਕਿਨਾਰੇ ਦੇ ਉੱਤੇ ਬੈਠ ਕੇ ਇਹ ਕੰਮ ਕਰ ਰਹੇ ਨੇ। ਦੱਸ ਰਹੇ ਨੇ ਕਿ ਘਰ ਦੇ ਜਿਹੜੇ ਨੇ ਇਹਨਾਂ ਦੇ ਬਿਮਾਰ ਸੀ, ਬਿਮਾਰੀ ਤੋਂ ਬਾਅਦ ਉਹ ਆਪਰੇਸ਼ਨ ਵਗੈਰਾ ਆਇਆ, ਫਿਰ ਫੌਤ ਹੋ ਗਏ ਤੇ ਅੱਜ ਇਹ ਮਜ਼ਦੂਰੀ ਕਰਕੇ ਆਪਣਾ ਪੇਟ ਪਾਲ ਰਹੇ ਨੇ। ਬਹੁਤ ਹੀ ਦੁੱਖ ਵਾਲੀ ਗੱਲ ਹੈ। ਔਰ ਮੈਂ ਹੀ ਕਹਾਂਗਾ ਕਿ ਜਿਹੜੇ ਮੌਜੂਦਾ ਔਜਲਾ ਹੈ, ਜਗ੍ਹਾ ਦਾ ਨਾਮ ਹੈ, ਔਰ ਅਗਰ ਕੋਈ ਵੀਰ ਭੈਣ ਭਰਾ ਸਾਡੇ ਨਾਲ ਕਿਸੇ ਕਿਸਮ ਦੀ ਵੀ ਕੋਈ ਹੈਲਪ ਕਰਨਾ ਚਾਹਵੇ ਤਾਂ ਅਸੀਂ ਇਹਨਾਂ ਤੱਕ ਪਹੁੰਚਾਂਗੇ ਔਰ ਇਹਨਾਂ ਤੱਕ ਮੈਸੇਜ ਲੈ ਕੇ ਆਵਾਂਗੇ ਤੁਹਾਡਾ। ਤੁਸੀਂ ਅਗਰ ਕੋਈ ਵੀ ਹੈਲਪ ਕਰਨਾ ਚਾਹੋ
ਠੀਕ ਹੈ ਜੀ। ਔਰ ਉਸ ਤੋਂ ਇਲਾਵਾ ਗੱਲ ਉਹੀ ਹੈ ਕਿ ਮਿਹਨਤ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੈ ਤੇ ਸਾਡੀ ਇੱਕ ਪੁਰਾਣੀ ਕਲਾ ਹੈ ਔਰ ਪਿਆਰ ਵੀ ਹੈ ਬਚਪਨ ਦਾ ਇਹਨਾਂ ਚੀਜ਼ਾਂ ਦੇ ਨਾਲ, ਅੱਛਾ ਵੀ ਲੱਗਦਾ ਹੈ। ਲੇਕਿਨ ਸਾਰੀਆਂ ਚੀਜ਼ਾਂ ਖੁਸ਼ੀ ਦੇ ਨਾਲ ਅੱਛੀਆਂ ਲੱਗਦੀਆਂ ਨੇ, ਮਜਬੂਰੀ ਦੇ ਨਾਲ ਅੱਛੀਆਂ ਨਹੀਂ ਲੱਗਦੀਆਂ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ।